ਜਿਹੜੇ ਲੋਕ ਲਗਾਤਾਰ ਰਾਜਨੀਤੀ ਦੇ ਵਿੱਚ ਨਿਤਰਦੇ ਰਹੇ, ਉਹਨਾਂ ਨੇ ਲਗਾਤਾਰ ਪੰਜਾਬ ਦੀ ਲੁੱਟ ਖਸੁੱਟ ਕੀਤੀ ਹੈ। ਚਾਹੇ ਪੰਜਾਬ ਦੇ ਪਾਣੀਆਂ ਦੀ ਹੋਵੇ, ਚਾਹੇ ਪੰਜਾਬ ਦੀ ਨੌਜਵਾਨੀ ਦੀ ਲੁੱਟ ਖਸੁੱਟ ਹੋਵੇ, ਲਗਾਤਾਰ ਲੁੱਟ ਖਸੁੱਟ ਹੋਈ ਹੈ। ਕਿ ਕਿਤੇ ਤੁਹਾਡਾ ਪਰਿਵਾਰ ਵੀ ਉਹਨਾਂ ਰਾਜਨੀਤਿਕ ਲੀਡਰਾਂ ਵਰਗਾ ਤੇ ਨਹੀਂ ਜਿਨ੍ਹਾਂ ਨੇ ਪੰਜਾਬ ਨੂੰ ਲਗਾਤਾਰ ਲੁੱਟਿਆ? ਮਾਨ ਸਾਹਿਬ ਦੇ ਜੇਲ੍ਹ 'ਚ ਆਉਣ ਤੋਂ ਬਾਅਦ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਰਹੇ ਹਾਂ, ਕਿਉਂਕਿ ਦਿੱਲੀ ਉਹਨੂੰ ਉਭਾਰਦੀ ਹੈ ਜਿਹੜਾ ਉਹਨਾਂ ਦੇ ਅਨੁਸਾਰ ਚੱਲੇ। ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੀ ਨੇ ਇੱਕ ਜਿਹੜੇ ਲਗਾਤਾਰ ਮਨੁੱਖੀ ਅਧਿਕਾਰਾਂ ਲਈ ਜੇ ਕਿਤੇ ਤਸ਼ੱਦਦ ਹੋਇਆ, ਜੇ ਕਿਤੇ ਇਹਨਾਂ ਨੇ ਜਵਾਨੀ ਦਾ ਘਾਣ ਕੀਤਾ, ਇਹੀ ਜਾਂਦੇ ਰਹੇ ਨੇ। ਤਾਂ ਲੋਕਾਂ ਦਾ ਸਮਰਥਨ ਕਿਸ ਤਰ੍ਹਾਂ ਦਾ ਹੈ? ਕੀ ਲੱਗਦਾ ਹੈ ਕਿ ਇਸ ਵਾਰ ਲੋਕ ਤੁਹਾਨੂੰ ਕਿੰਨਾ ਕੁ ਸਮਰਥਨ ਕਰ ਰਹੇ ਨੇ? ਜਦੋਂ ਪ੍ਰੈਸ ਵੀ ਉਹਨਾਂ ਨੂੰ ਪੁੱਛਦੀ ਹੈ ਕਿ ਤੁਹਾਡਾ ਤੇ ਜੀ ਲੋ ਏਜੰਡਾ ਇਹ ਹਿੰਦੂਤਵ ਏਜੰਡਾ, ਉਹ ਕਹਿੰਦਾ ਕੌਣ ਕਹਿਤਾ ਹੈ ਲੋ, ਕੇਜਰੀਵਾਲ ਦੇ ਸ਼ਬਦ ਹੈ, ਆਪ ਸਾਰੇ ਦੇਖ ਲਿਓ ਨੈਟ ਤੇ। ਕਹਿੰਦਾ ਮੈਂ ਅਸਲੀ ਹਿੰਦੂ ਤੋਂ ਮੈਂ ਹੂੰ, ਹਿੰਦੂਤਵ ਦੀ ਗੱਲ ਤਾਂ ਅਸਲੀ ਮੈਂ ਕਰਦਾ। ਗੱਠ ਮੁਰੰਮਤ ਕਰਨ ਦੇ ਬੜੇ ਮਾਹਰ ਨੇ। ਰਾਜੇਵਾਲ ਸਾਹਿਬ ਪਹਿਲਾਂ ਚੰਡੀਗੜ੍ਹ 'ਚ ਭੁੱਖ ਹੜਤਾਲ ਤੇ ਬੈਠੇ ਸੀ, ਇੱਥੇ ਇਹਨਾਂ ਨੇ ਸੌਦੇਬਾਜ਼ੀ ਕਰਕੇ ਉੱਠੇ। ਇਹ ਕੇਜਰੀਵਾਲ ਨਾਲ ਵੀ ਸਾਨੂੰ ਲੁੱਟਣ ਆਏ ਆ, ਕਦੇ ਟਿਕਟਾਂ ਦੇ ਪੈਸੇ, ਕਦੇ ਸਾਨੂੰ ਹੋਰ ਵੀ ਇਹਨਾਂ ਨੇ ਬਹੁਤ ਗਲਤ ਕੰਮ ਕੀਤੇ ਨੇ। ਜੇ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਸੁਣ ਕੇ ਸਮਝ ਕੇ ਚੱਲ ਪਏ ਨਾ, ਤਾਂ ਅਸੀਂ ਇਹਨਾਂ ਲੋਕਾਂ ਦਾ ਵੀ ਖਹਿੜਾ ਛੱਡ ਦਾਂਗੇ, ਤਾਂ ਸਾਡਾ ਧਰਮ ਵੀ ਵਧੂ ਫੁੱਲੂਗਾ, ਔਰ ਸਾਰੇ ਮੁੱਦੇ ਅਸੀਂ ਹੱਲ ਕਰਾਂਗੇ। ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਆਪਾਂ ਮੁੱਖ ਮੰਤਰੀ ਬਣਾਈਏ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਂਡੀਡੇਟਾਂ ਨੂੰ ਜਿਤਾਈਏ ਜਿਨ੍ਹਾਂ ਨੇ ਕਦੇ ਸਟੈਂਡ ਨਹੀਂ ਬਦਲਿਆ। ਮੀਡੀਆ ਲੋਕਤੰਤਰ ਦਾ ਇੱਕ ਬਹੁਤ ਵੱਡਾ ਥੰਮ ਮੰਨਿਆ ਜਾਂਦਾ ਹੈ। ਤਾਂ ਇਸ ਮੀਡੀਆ ਦੇ ਵਿੱਚ ਜਾਂ ਪ੍ਰੈਸ ਦੇ ਵਿੱਚ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਨੂੰ ਪੇਸ਼ ਕਰਨਾ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਵਾਸਤੇ ਮਹਾਨ ਕਾਰਨਾਮੇ ਕੀਤੇ ਹੋਣ, ਉਹਨਾਂ ਦੇ ਵਿੱਚੋਂ ਗੱਲ ਚੱਲਦੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਮੁੱਖ ਜ਼ਿੰਮੇਵਾਰ ਸੱਜਣ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ, ਜਿਨ੍ਹਾਂ 1984 ਦੇ ਘੱਲੂਘਾਰੇ ਤੋਂ ਬਾਅਦ ਸਰਕਾਰ ਦੇ ਅਹਿਮ ਅਹੁਦਿਆਂ ਉੱਪਰ ਤਾਇਨਾਤ ਸਨ, ਪਰ ਇਸ ਘੱਲੂਘਾਰੇ ਤੋਂ ਬਾਅਦ ਆਪਣੇ ਉਸ ਉੱਚ ਅਹੁਦੇ ਨੂੰ ਛੱਡ ਕੇ, ਸਰਕਾਰ ਦੇ ਉਸ ਅਹੁਦੇ ਨੂੰ ਛੱਡ ਕੇ ਲਗਾਤਾਰ ਸਿੱਖਾਂ ਵਾਸਤੇ ਕੰਮ ਕੀਤੇ। ਪਰ ਵਿਧਾਨ ਸਭਾ 2022 ਦੀਆਂ ਚੋਣਾਂ ਨਜ਼ਦੀਕ ਨੇ, ਵੱਖ-ਵੱਖ ਪਾਰਟੀ ਦੇ ਨੁਮਾਇੰਦਿਆਂ ਦੇ ਵੱਲੋਂ ਆਪਣੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਗਤੀਵਿਧੀਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਜਿਹੜਾ ਆਪਣੇ ਵੱਖ-ਵੱਖ ਕੈਂਡੀਡੇਟ ਉਲੀਕੇ ਗਏ ਨੇ, ਵੱਖ-ਵੱਖ ਹਲਕਿਆਂ ਦੇ ਵਿੱਚ ਉਹ ਕੈਂਡੀਡੇਟ ਕਿਸ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ, ਉਹਨਾਂ ਦਾ ਪਿਛੋਕੜ ਕੀ ਹੈ, ਉਹਨਾਂ ਦੇ ਪਰਿਵਾਰ ਦਾ ਪਿਛੋਕੜ ਕੀ ਹੈ, ਉਹਨਾਂ ਨੇ ਮਾਨਵਤਾ ਵਾਸਤੇ ਕਿਸ ਤਰ੍ਹਾਂ ਦਾ ਸੰਘਰਸ਼ ਕੀਤਾ ਹੈ। ਸਾਡੇ ਨਾਲ ਗੱਲਬਾਤ ਕਰਨ ਵਾਸਤੇ ਖਰੜ ਤੋਂ ਵਿਧਾਇਕ ਸਰਦਾਰ ਲਖਵੀਰ ਸਿੰਘ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਤਮਾਮ ਜਾਣਕਾਰੀ ਲਵਾਂਗੇ, ਰਾਜਨੀਤਿਕ ਔਰ ਪੰਥਕ ਮੁੱਦਿਆਂ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡੇ ਪਰਿਵਾਰ ਦਾ ਪਿਛੋਕੜ ਜਾਣਨਾ ਚਾਹੁੰਦਾ, ਤੁਹਾਡੇ ਬਾਰੇ ਜਾਣਕਾਰੀ ਲੈਣਾ ਚਾਹੁੰਦਾ, ਕਿਉਂਕਿ ਜਿਹੜੇ ਲੋਕ ਲਗਾਤਾਰ ਰਾਜਨੀਤੀ ਦੇ ਵਿੱਚ ਨਿਤਰਦੇ ਰਹੇ, ਉਹਨਾਂ ਨੇ ਲਗਾਤਾਰ ਪੰਜਾਬ ਦੀ ਲੁੱਟ ਖਸੁੱਟ ਕੀਤੀ ਹੈ। ਚਾਹੇ ਪੰਜਾਬ ਦੇ ਪਾਣੀਆਂ ਦੀ ਹੋਵੇ, ਚਾਹੇ ਪੰਜਾਬ ਦੀ ਨੌਜਵਾਨੀ ਦੀ ਲੁੱਟ ਖਸੁੱਟ ਹੋਵੇ, ਲਗਾਤਾਰ ਲੁੱਟ ਖਸੁੱਟ ਹੋਈ ਹੈ। ਪਰ ਜਦੋਂ ਤੁਹਾਡੇ ਪਰਿਵਾਰ ਦੀ ਗੱਲ ਕਰਕੇ ਦੇਖਣੀ ਹੋਵੇ ਕਿ ਕਿਤੇ ਤੁਹਾਡਾ ਪਰਿਵਾਰ ਵੀ ਉਹਨਾਂ ਰਾਜਨੀਤਿਕ ਲੀਡਰਾਂ ਵਰਗਾ ਤੇ ਨਹੀਂ ਜਿਨ੍ਹਾਂ ਨੇ ਪੰਜਾਬ ਨੂੰ ਲਗਾਤਾਰ ਲੁੱਟਿਆ, ਮੈਂ ਸਭ ਤੋਂ ਪਹਿਲਾਂ ਮੁੱਢਲੇ ਸ਼ਬਦਾਂ ਦੇ ਵਿੱਚ ਤੁਹਾਡੇ ਪਰਿਵਾਰ ਦੇ ਬਾਰੇ ਔਰ ਤੁਹਾਡੇ ਪਿਛੋਕੜ ਬਾਰੇ ਜਾਣਨਾ ਚਾਹੁੰਦਾ। ਹਾਂਜੀ, ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਜੀ ਜਦੋਂ 1984 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਣ ਤੋਂ ਬਾਅਦ, ਸਾਡੀ ਤਾਂ ਉਮਰ ਬਿਲਕੁਲ ਉਦੋਂ 15-16 ਸਾਲ ਦੀ ਸੀ। ਸਰਦਾਰ ਸਿਮਰਨਜੀਤ ਸਿੰਘ ਮਾਨ ਬਾਰੇ ਜਦੋਂ ਅਸੀਂ ਸੁਣਿਆ ਕਿ IPS ਅਫਸਰ ਉਹਨਾਂ ਨੂੰ ਰਿਜ਼ਾਈਨ ਕਰਨਾ ਪੈ ਗਿਆ, ਉਹ ਜੇਲ੍ਹ ਦੇ ਵਿੱਚ ਚਲੇ ਗਏ, ਉਦੋਂ ਤੋਂ ਸਾਡਾ ਪਰਿਵਾਰ, ਸਾਡੇ ਫੁੱਫੜ ਸਰਦਾਰ ਗੁਰਦੇਵ ਸਿੰਘ ਜੀ ਜਾਂਦੇ ਸੀ ਉੱਥੇ, ਉਹ ਮੈਨੂੰ ਲੈ ਗਏ ਤਲਾਣੀਆਂ ਵਿਖੇ, ਜਿੱਥੇ ਉਹਨਾਂ ਦਾ ਪਿੰਡ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ। ਉਦੋਂ ਤੋਂ ਹੀ ਅਸੀਂ ਲਗਾਤਾਰ ਉਹਨਾਂ ਦੀ ਕੁਰਬਾਨੀ ਨੂੰ ਦੇਖਦੇ ਹੋਏ, ਸਿੱਖ ਕੌਮ ਤੇ ਹੁੰਦੇ ਹੋਏ ਤਸ਼ੱਦਦ ਨੂੰ ਦੇਖਦੇ ਹੋਏ ਅਸੀਂ ਉਹਨਾਂ ਦੇ ਨਾਲ ਜੁੜ ਗਏ, ਉਹਨਾਂ ਦੀ ਪਾਰਟੀ ਨਾਲ ਜੁੜ ਗਏ। ਜਦੋਂ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਪਿਤਾ ਬਾਪੂ ਜੋਗਿੰਦਰ ਸਿੰਘ ਨੇ 1987 ਦੇ ਵਿੱਚ ਇਹ ਪਾਰਟੀ ਹੋਂਦ ਵਿੱਚ ਲਿਆਂਦੀ ਸੀ, ਉਦੋਂ ਅਕਾਲੀ ਦਲ ਮਾਨ ਕਰਕੇ ਇਹ ਪਾਰਟੀ ਹੋਂਦ ਵਿੱਚ ਆਈ ਸੀ। ਜਦੋਂ 1999 ਦੇ ਵਿੱਚ ਮਾਨ ਸਾਹਿਬ ਜੇਲ੍ਹ ਤੋਂ ਬਾਹਰ ਆਏ, ਜਦੋਂ ਸੰਗਤਾਂ ਨੇ ਉਹਨਾਂ ਨੂੰ ਬਹੁ ਗਿਣਤੀ ਵੋਟਾਂ ਪਾ ਕੇ, ਜੋ ਅੱਜ ਤੱਕ ਕਿਸੇ ਤੋਂ ਰਿਕਾਰਡ ਨਹੀਂ ਟੁੱਟਿਆ, ਲਗਭਗ 5.5-6 ਸਾਲ ਦੀ ਲੀਡ ਸੀ ਉਹਨਾਂ ਦੀ, ਜੋ ਇੰਨੀਆਂ ਵੱਧ ਵੋਟਾਂ ਤੇ ਜਿੱਤੇ ਸੀ, ਅੱਜ ਤੱਕ ਸਾਰੇ ਭਾਰਤ ਦੇ ਵਿੱਚ ਕਿਸੇ ਤੋਂ ਰਿਕਾਰਡ ਨਹੀਂ ਟੁੱਟਿਆ। ਉਦੋਂ ਦੇ ਅਸੀਂ ਉਹਨਾਂ ਦੇ ਨਾਲ ਵਿਚਰ ਰਹੇ ਹਾਂ।
ਮਾਨ ਸਾਹਿਬ ਦੇ ਜੇਲ੍ਹ 'ਚ ਆਉਣ ਤੋਂ ਬਾਅਦ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਰਹੇ ਹਾਂ। ਚਾਹੇ ਗਵਰਨਰੀ ਰਾਜ ਇਹਨਾਂ ਨੇ ਲਾਇਆ ਤਾਂ ਵੀ ਅਸੀਂ ਨਾਲ ਸੀ। ਜਦੋਂ 1991 ਦੇ ਵਿੱਚ ਇਹਨਾਂ ਨੇ ਇੱਕ ਰਾਤ ਪਹਿਲਾਂ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਰਕਾਰਾਂ ਨੇ ਦੇਖਿਆ ਕਿ ਇਹਨਾਂ ਦੀ ਸਰਕਾਰ ਬਣ ਰਹੀ ਹੈ, ਇਹਨਾਂ ਦੇ 100 ਵਿਧਾਇਕ ਲਗਭਗ ਜਿੱਤ ਕੇ ਆ ਰਹੇ ਨੇ, ਉਦੋਂ ਇਹਨਾਂ ਨੇ ਇੱਕ ਰਾਤ ਪਹਿਲਾਂ ਬਕਸੇ ਸਕੂਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਆਏ ਹੋਏ ਸਰਕਾਰ ਨੇ ਚੁਕਾ ਲਏ। ਉਹ ਚਾਹੁੰਦੇ ਸੀ ਕਿ ਸਾਡੀ ਗੱਲ ਮੰਨਣੇ ਵਾਲਾ ਹੈ, ਸਾਡੇ ਅਨੁਸਾਰ ਚੱਲਣੇ ਵਾਲਾ, ਕਿਉਂਕਿ ਦਿੱਲੀ ਉਹਨੂੰ ਉਭਾਰਦੀ ਹੈ ਜਿਹੜਾ ਉਹਨਾਂ ਦੇ ਅਨੁਸਾਰ ਚੱਲੇ, ਜੋ ਉਹਨਾਂ ਦੀਆਂ ਗੱਲਾਂ ਮੰਨੇ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜੋ ਉਹਨਾਂ ਨੂੰ ਇਹ ਚੀਜ਼ ਨਹੀਂ ਲੱਭੀ, ਇਸ ਕਰਕੇ ਇਹਨਾਂ ਨੇ ਇੱਕ ਰਾਤ ਪਹਿਲਾਂ ਉਹ ਇਲੈਕਸ਼ਨ ਪੋਸਟਪੋਨ ਕਰਤੀ। ਸਭ ਤੋਂ ਪਹਿਲਾਂ ਸਵਾਲ ਮੇਰਾ ਇਹ ਹੈ ਕਿ ਜਦੋਂ ਸਿਮਰਜੀਤ ਸਿੰਘ ਮਾਨ ਦੀ ਗੱਲ ਚੱਲਦੀ ਹੈ ਤਾਂ ਬੜਾ ਔਖਾ ਹੁੰਦਾ ਹੈ, ਬਹੁਤ ਅਸੰਭਵ ਹੁੰਦਾ ਹੈ ਕਿ ਆਪਣੇ ਜਿਹੜਾ ਅਹੁਦਿਆਂ ਨੂੰ ਇੱਕ ਤਰ੍ਹਾਂ ਦੇ ਨਾਲ ਤਿਆਗ ਦੇਣਾ। ਸਰਦਾਰ ਸਿਮਰਜੀਤ ਸਿੰਘ ਮਾਨ ਨੇ ਉਹ ਕੁਰਬਾਨੀ ਕੀਤੀ, ਉਸ ਤੋਂ ਬਾਅਦ ਲੋਕਾਂ ਨੇ ਵੀ ਕੁਰਬਾਨੀ ਦਾ ਮੁੱਲ ਮੋੜਿਆ, ਜਿਹੜਾ ਸੀ ਪਾਰਲੀਮੈਂਟ ਦੇ ਵਿੱਚ ਮਾਨ ਸਾਹਿਬ ਨੂੰ ਭੇਜਿਆ। ਤੇ ਜੇ ਅੱਜ ਦੇ ਸਮੇਂ ਦੇ ਨਾਲ ਮਾਨ ਸਾਹਿਬ ਦੀ ਤੁਲਨਾ ਕਰਕੇ ਦੇਖਣੀ ਹੋਵੇ ਤਾਂ ਅੱਜ ਜਿਹੜੇ ਪੰਜਾਬ ਦੇ ਲੋਕ ਹੈ, ਜਿਹੜਾ ਸਿੱਖ ਪੰਥ ਹੈ, ਉਹ ਸਰਦਾਰ ਸਿਮਰਜੀਤ ਸਿੰਘ ਮਾਨ ਬਾਰੇ ਕਿਸ ਨਜ਼ਰੀਏ ਤੋਂ ਸੋਚਦਾ ਹੈ? ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜੋ ਇੱਜ਼ਤ ਕਰਦੇ ਨੇ ਲੋਕੀ, ਜੋ ਚਾਹੇ ਕੋਈ ਵਿਰੋਧੀ ਪਾਰਟੀ ਹੈ, ਚਾਹੇ ਆਪਣੀ ਪਾਰਟੀ, ਚਾਹੇ ਆਮ ਲੋਕ ਨੇ, ਇੱਜ਼ਤ ਬਹੁਤ ਕਰਦੇ ਨੇ। ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਬਹੁਤ ਲੱਖਾਂ ਦੀ ਗਿਣਤੀ ਦੇ ਵਿੱਚ ਜੋ ਪੰਜਾਬ ਦੇ ਮੁੰਡੇ ਬੇਰੁਜ਼ਗਾਰੀ ਦੇ ਕਾਰਨ ਬਾਹਰ ਜਾਂਦੇ ਨੇ, ਅਮਰੀਕਾ ਕੈਨੇਡਾ, ਉਹਨਾਂ ਨੂੰ ਪੱਕੇ ਕਰਵਾਇਆ, ਉਹਨਾਂ ਨੂੰ ਪੋਲੀਟੀਕਲ ਸਟੇਜ ਦਵਾਈ ਹੈ, ਇੱਜ਼ਤ ਬਹੁਤ ਕਰਦੇ ਨੇ। ਪਰ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਲਾਰਿਆਂ 'ਚ ਆ ਕੇ, ਕਿਉਂਕਿ ਉਹਨਾਂ ਨੇ ਆਪਣੇ ਘਰ ਭਰੇ ਹੋਏ ਸੀ ਕਰੋੜਾਂ ਅਰਬਾਂ ਰੁਪਏ ਦਾ ਲੋਕਾਂ ਦੇ ਨਾਲ ਲੁੱਟ ਸੁੱਟ ਕਰਕੇ, ਰੇਤ ਮਾਫੀਆ, ਕੇਬਲ ਮਾਫੀਆ, ਭੂ ਮਾਫੀਆ ਕਰਕੇ ਉਹਨਾਂ ਨੇ ਘਰ ਭਰੇ ਹੋਏ ਸੀ। ਉਹਨਾਂ ਨੇ ਲੋਕਾਂ ਨੂੰ ਬਗੜਾ ਲਿਆ। ਥਾਣੇ ਕਚਹਿਰੀਆਂ ਦੇ ਚੱਕਰਾਂ ਦੇ ਵਿੱਚ ਲੋਕ ਪੈ ਗਏ ਕਿ ਮੇਰੀ ਥਾਣੇ ਸੁਣਵਾਈ ਹੋਵੇ, ਮੇਰੀ ਤਹਿਸੀਲ ਸੁਣਾਈ ਹੋਵੇ। ਇਸ ਕਰਕੇ ਲੋਕ ਉਹਨਾਂ ਦੇ ਨਾਲ ਜ਼ਿਆਦਾ, ਵੋਟ ਬੈਂਕ ਜ਼ਿਆਦਾ ਲੱਗ ਗਿਆ। ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿੰਨੀਆਂ ਵੋਟਾਂ ਆਪਾਂ ਨੂੰ ਜਿੱਤਣ ਲਈ ਚਾਹੀਦੀਆਂ ਉਹਨੂੰ ਉਹ ਨਹੀਂ ਪੈਂਦੀਆਂ ਰਹੀਆਂ। ਇਸ ਕਰਕੇ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਪਾਵਰ ਵਿੱਚ ਨਹੀਂ ਆਈ, ਵਿਧਾਨ ਸਭਾ ਦੇ ਵਿੱਚ ਐਮਐਲਏ ਆਪਣੇ ਨਹੀਂ ਬਣ ਸਕੇ। 1992 ਦੇ ਵਿੱਚ ਬਾਈਕਾਟ ਦੇ ਸਮੇਂ ਬੇਅੰਤ ਸਿੰਘ ਬਣਿਆ, ਉਹਨੇ ਜ਼ੁਲਮ ਕੀਤਾ। ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੀ ਨੇ ਇੱਕ ਜਿਹੜੇ ਲਗਾਤਾਰ ਮਨੁੱਖੀ ਅਧਿਕਾਰਾਂ ਲਈ ਜੇ ਕਿਤੇ ਤਸ਼ੱਦਦ ਹੋਇਆ, ਜੇ ਕਿਤੇ ਇਹਨਾਂ ਨੇ ਜਵਾਨੀ ਦਾ ਘਾਣ ਕੀਤਾ, ਇਹੀ ਜਾਂਦੇ ਰਹੇ ਨੇ। ਹੋਰ ਕੋਈ, ਜਦੋਂ ਬਾਰਡਰ ਦੇ ਉੱਤੇ ਕੱਕੜਾ ਪਿੰਡ 8 ਕਿਸਾਨ ਫੌਜ ਨੇ ਮਾਰਤੇ, ਉਦੋਂ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਉੱਥੇ ਗਏ ਆ। ਜਿਹੜੇ ਕਹਿੰਦੇ ਆ ਸਾਨੂੰ 40 ਸਾਲ ਦਾ ਤਜਰਬਾ, 30 ਦਾ, ਉਹ ਕੋਈ ਨਹੀਂ ਸੀ ਉੱਥੇ ਗਿਆ। ਲਗਾਤਾਰ ਉਹਨਾਂ ਦੇ ਹੱਕ ਦੇ ਵਿੱਚ ਖੜੇ, ਉਹਨਾਂ ਦੇ ਸੰਸਕਾਰ ਜਾ ਕੇ ਕਰਾਏ। ਸੋ ਸਰਦਾਰ ਮਾਨ ਦੀ ਜੋ ਇਹ ਦੇਣ ਹੈ ਨਾ ਪੰਥ ਨੂੰ, ਉਹਦਾ ਮੈਂ ਸਮਝਦਾ ਵੀ ਜੇ ਪੰਜਾਬ ਦੇ ਲੋਕ, ਚਾਹੇ ਕੋਈ ਕਿਸੇ ਵੀ ਭਾਈਚਾਰੇ ਦੇ ਲੋਕ ਨੇ, ਕਿਉਂਕਿ ਭਿੱਖੀਵਿੰਡ ਦੇ ਵਿੱਚ ਜੇ ਮੰਦਿਰ ਦੀਆਂ ਮੂਰਤੀਆਂ ਬਿਰਸਾ ਸਿੰਘ ਬਲਟੋਹੇ ਵਰਗਿਆਂ ਨੇ ਟੋਬੇ ਸਟਾ ਕੇ ਉੱਥੇ ਕਬਜ਼ਾ ਕਰ ਲਿਆ ਸੀ, ਤਾਂ ਸਰਦਾਰ ਸਿਮਰਨਜੀਤ ਸਿੰਘ ਦੇ ਮਾਨ ਦੇ ਨਾਲ ਅਸੀਂ ਉਸ ਏਰੀਏ 'ਚ ਗਏ ਹੋਏ ਸੀਗੇ। ਫੌਰਨ ਪਤਾ ਲੱਗਣ ਤੋਂ ਮੂਰਤੀਆਂ ਧੁਆ ਕੇ ਉੱਥੇ ਸੁਸ਼ੋਭਿਤ ਕਰਾਈਆਂ, ਕਿਉਂਕਿ ਸਿੱਖਾਂ ਦਾ ਤਾਂ ਇਹ ਅਸੂਲ ਹੈ ਕਿ ਹਰੇਕ ਧਰਮ ਨੂੰ ਪਿਆਰ ਕਰਨਾ ਹੈ, ਚਾਹੇ ਹਿੰਦੂ ਧਰਮ ਹੋਵੇ, ਚਾਹੇ 6ਵੇਂ ਪਾਤਸ਼ਾਹ ਤੋਂ ਲਾ ਕੇ ਉਹਨਾਂ ਨੇ ਵੀ ਮਸੀਤਾਂ ਬਣਵਾਈਆਂ ਨੇ ਜੇਲ੍ਹਾਂ ਦੇ ਵਿੱਚ। ਤਾਂ ਹਾਂ, ਆਪਣੇ ਧਰਮ ਨੂੰ ਅਸੀਂ ਪਿਆਰ ਜ਼ਰੂਰ ਕਰਦੇ ਹਾਂ। ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਨੇ, ਚਾਹੇ ਕੋਈ ਹੋਵੇ, ਉਹਨਾਂ ਦਾ ਵੀ ਵਿਰੋਧ ਲਗਾਤਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਉਹਦੇ ਸਾਥੀਆਂ ਨੇ ਕੀਤਾ। ਅੱਜ ਚੋਣਾਂ ਦਾ ਸਮਾਂ ਆ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਜਿਹੜੇ ਜ਼ਮੀਨੀ ਪੱਧਰ ਤੇ ਅਸਲੀ ਦਾਅਵੇ ਨਹੀਂ, ਕੇਵਲ ਉਹ ਜਿਹੜਾ ਹਕੀਕੀ ਤੌਰ ਤੇ ਉਹਨਾਂ ਨੂੰ ਅਮਲੀ ਜਾਮਾ ਨਹੀਂ ਦਾਅਵਿਆਂ ਨੂੰ ਪਹਿਨਾਇਆ ਜਾਂਦਾ, ਕੇਵਲ ਇੱਕ ਸ਼ੋਸ਼ੇ ਛੱਡ ਦਿੱਤੇ ਜਾਂਦੇ ਆ ਕਿ ਅਸੀਂ ਜਿਹੜਾ ਚੋਣਾਂ ਦੇ ਵਿੱਚ ਆ ਕੇ ਆਹ ਕੁਝ ਕਰਾਂਗੇ। ਵੱਖ-ਵੱਖ ਤਰੀਕੇ ਦੇ ਨਾਲ ਰਵਾਇਤੀ ਪਾਰਟੀਆਂ ਦੇ ਵੱਲੋਂ ਜਾਂ ਰਾਜਸੀ ਪਾਰਟੀਆਂ ਦੇ ਵੱਲੋਂ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ। ਤੇ ਜੇ ਤੁਹਾਡੀ ਪਾਰਟੀ ਦੀ ਗੱਲ ਕਰਕੇ ਦੇਖਣੀ ਹੋਵੇ, ਤੁਸੀਂ ਵੀ ਹਲਕਾ ਖਰੜ ਤੋਂ ਵਿਧਾਇਕ ਹੋ, ਤਾਂ ਲੋਕਾਂ ਦਾ ਸਮਰਥਨ ਕਿਸ ਤਰ੍ਹਾਂ ਦਾ ਹੈ? ਕੀ ਲੱਗਦਾ ਹੈ ਕਿ ਇਸ ਵਾਰ ਲੋਕ ਤੁਹਾਨੂੰ ਕਿੰਨਾ ਕੁ ਸਮਰਥਨ ਕਰ ਰਹੇ ਨੇ? ਲੋਕ ਜਿੱਥੇ ਵੀ ਜਾਂਦੇ ਜੀ, ਅਸੀਂ ਬਹੁਤ, ਸਾਨੂੰ ਸਮਰਥਨ ਮਿਲ ਰਿਹਾ। ਧੰਨਵਾਦ ਹੈ ਲੋਕਾਂ ਨੇ। ਬੇਸ਼ੱਕ ਦੇਰ ਆਏ ਦਰੁਸਤ ਆਏ। ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ, ਅੱਜ ਲੋਕਾਂ ਨੂੰ ਪਤਾ ਲੱਗ ਗਿਆ ਕਿ ਇੱਕੋ ਇੱਕ ਪਾਰਟੀ ਹੈ ਜਿਹੜੀ ਹਰੇਕ ਮੁੱਦੇ ਤੇ ਗੱਲ ਕਰਦੀ ਹੈ। ਕਦੇ ਇਹਨਾਂ ਨੇ ਝੂਠੇ ਵਾਅਦੇ ਨਹੀਂ ਕੀਤੇ, ਕਦੇ ਵੀ ਕੋਈ ਐਦਾਂ ਨਹੀਂ, ਕਿਉਂਕਿ ਰਵਾਇਤੀ ਪਾਰਟੀਆਂ ਨੇ ਜਿਹੜੀਆਂ, ਉਹਨਾਂ ਨੇ ਆਪਣੇ ਘਰ ਭਰ ਲਏ। ਗਰੀਬ ਨੇ ਜਿਹੜੇ, ਚਾਹੇ ਉਹ ਬਾਦਲ ਦਲ ਹੋਵੇ, ਚਾਹੇ ਉਹ ਕਾਂਗਰਸੀ, ਹੁਣ ਉਹਨਾਂ ਨੇ ਆਪਣੇ ਘਰ ਭਰੇ ਨੇ। ਗਰੀਬਾਂ ਦਾ ਪੱਧਰ ਉੱਚਾ ਨਹੀਂ ਚੁੱਕਿਆ। ਉਹੀ ਵਿਚਾਰੇ, ਉਹ ਵਿਹੜੇ ਵਾਲੇ ਲੋਕ ਵਿਚਾਰੇ, ਸਿਰਾਂ ਤੇ ਕੱਖ, ਜੇ ਮੀਂਹ ਪੈਂਦਾ ਹੁੰਦਾ ਤਾਂ ਨੁੱਚੜਦੇ ਆਉਂਦੇ ਹੁੰਦੇ ਆ। ਉਹਨਾਂ ਨੇ
ਮੁੜ ਵਸੇਵੇ ਦਾ ਕੰਮ ਕੋਈ ਕੀਤਾ ਨਹੀਂ ਹੈਗਾ। ਬਿਲਕੁਲ ਉਹੀ ਜ਼ਿੰਦਗੀ ਵਿਚਾਰੇ ਜੀਉ ਰਹੇ ਨੇ। ਉਹ ਪਤਾ ਨਹੀਂ ਕਿਉਂ ਇਹਨਾਂ ਦੀਆਂ ਗੱਲਾਂ 'ਚ ਆਉਂਦੇ ਰਹੇ, ਕਿਉਂਕਿ ਇਹਨਾਂ ਨੇ ਜੋ ਗਰੀਬਾਂ ਦੇ ਕੱਚੇ ਘਰ ਸੀ ਬਿਲਕੁਲ ਇਹਨਾਂ ਨੇ ਕਦੇ ਪਹਿਲ ਨਹੀਂ ਕੀਤੀ। ਕੋਈ ਹੋਇਆ ਕਿਸੇ ਨੂੰ 10-20 ਹਜ਼ਾਰ ਕਿਤੇ ਰਿਪੇਅਰ ਕਰਨ ਲਈ ਦੇਤਾ, ਇਹਨਾਂ ਨੇ ਉਹਨਾਂ ਦਾ ਵਸੇਵਾ ਨਹੀਂ ਕਰਿਆ। ਉਹ ਵਿਚਾਰੇ ਉਸੇ ਤਰ੍ਹਾਂ ਉਹੀ ਜ਼ਿੰਦਗੀ ਜੀਉ ਰਹੇ ਆ ਜਿਹੜੀ ਪਿਛਲੇ ਸਮੇਂ ਵਿੱਚ ਉਹ ਨਰਕ ਦੀ ਜ਼ਿੰਦਗੀ ਜਿਉਂਦੇ ਸੀ। ਜੇ ਆਪਾਂ ਖਰੜ ਤੋਂ ਵਿਧਾਇਕਾਂ ਦੀ ਗੱਲ ਕਰੀਏ ਤਾਂ ਤੁਹਾਡੇ ਬਰਾਬਰ ਦੇ ਉੱਪਰ ਅਨਮੋਲ ਗਗਨ ਮਾਨ ਆਪ ਤੇ ਖੜੇ ਨੇ, ਕਾਂਗਰਸ ਦੇ ਵਿਧਾਇਕ ਨੇ, ਅਕਾਲੀ ਦਲ ਦੇ ਵਿਧਾਇਕ ਨੇ। ਤਾਂ ਅਨਮੋਲ ਗਗਨ ਮਾਨ ਦੀ ਆਵਾਜ਼ ਬੜੀ ਸੁਣੀ ਜਾਂਦੀ ਹੈ ਕਿ ਅਨਮੋਲ ਗਗਨ ਮਾਨ ਜਿਹੜਾ ਇਸ ਵਾਰ ਉਹ ਪੱਕਾ ਫਿਰ ਜਿਹੜਾ ਲੋਕ ਹੈ ਉਹਨਾਂ ਨੂੰ ਇਸ ਵਾਰ ਵਿਧਾਇਕ ਬਣਾਉਣਗੇ ਔਰ ਉਹਨਾਂ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਕੀ ਲੱਗਦਾ ਹੈ ਕਿ ਲੋਕ ਚਾਹੁੰਦੇ ਨੇ ਕਿ ਆਮ ਆਦਮੀ ਪਾਰਟੀ ਆਉਣੀ ਚਾਹੀਦੀ ਹੈ ਜਾਂ ਖਰੜ ਤੋਂ ਅਨਮੋਲ ਗਗਨ ਮਾਨ ਬਣ ਸਕਦੇ ਨੇ ਇਸ ਵਾਰ ਵਿਧਾਇਕ? ਦੇਖੋ ਜੀ, ਬਿਲਕੁਲ ਲੋਕਾਂ ਨੂੰ ਤਾਂ ਹੁਣ ਪਤਾ ਲੱਗ ਗਿਆ। ਦੇਖੋ, ਜੇ ਦਵਿੰਦਰਪਾਲ ਸਿੰਘ ਭੁੱਲਰ ਨੇ ਜਿਹੜੇ ਉਹਨਾਂ ਨੂੰ ਪਿੱਛੋਂ ਪਾਸ ਹੋ ਕੇ ਆ ਗਿਆ ਇਹਨਾਂ ਦੀ ਰਿਹਾਈ ਲਈ, ਇਹਨੇ 4 ਵਾਰੀ ਤਾਂ ਰਿਜੈਕਟ ਕਰਤੀ ਉਹਦੀ ਫਾਈਲ। ਜਿਹੜੇ ਇਹ ਲక్ష్ਮੀ ਦੀ ਪੂਜਾ ਕਰਨ ਵਾਲੇ ਲੋਕ ਨੇ, ਜਦੋਂ ਪ੍ਰੈਸ ਵੀ ਉਹਨਾਂ ਨੂੰ ਪੁੱਛਦੀ ਹੈ ਕਿ ਤੁਹਾਡਾ ਤੇ ਜੀ ਲੋ ਏਜੰਡਾ ਇਹ ਹਿੰਦੂਤਵ ਏਜੰਡਾ, ਉਹ ਕਹਿੰਦਾ ਕੌਣ ਕਹਿਤਾ ਹੈ ਲੋ, ਕੇਜਰੀਵਾਲ ਦੇ ਸ਼ਬਦ ਹੈ ਇਹ, ਆਪ ਸਾਰੇ ਦੇਖ ਲਿਓ ਨੈਟ ਤੇ। ਕਹਿੰਦਾ ਮੈਂ ਅਸਲੀ ਹਿੰਦੂ ਤੋਂ ਮੈਂ ਹੂੰ, ਹਿੰਦੂਤਵ ਦੀ ਗੱਲ ਤਾਂ ਅਸਲੀ ਮੈਂ ਕਰਦਾ। ਇਹ ਸਿੱਖਾਂ ਨੂੰ ਜਾਂ ਘੱਟ ਗਿਣਤੀਆਂ ਨੂੰ, ਜਦੋਂ ਕਸ਼ਮੀਰ ਦੇ ਵਿੱਚ 370 ਧਾਰਾ ਦੀ ਗੱਲ ਹੈ ਉੱਥੇ ਇਹ ਡਟ ਕੇ ਸੈਂਟਰ ਦੇ ਨਾਲ ਖੜ ਗਿਆ, ਮੋਦੀ ਦੇ ਨਾਲ। ਇਹ ਬਿਲਕੁਲ ਇਹ ਛੋਛੇ ਛੱਡਦਾ ਹੈ। ਇਹ ਉਹਨਾਂ ਦੀ ਉਹ ਬੀ ਟੀਮ ਹੈ RSS ਤੇ BJP ਦੀ। ਬਿਲਕੁਲ ਇਹਨੇ ਕਿਸੇ ਦਾ ਭਲਾ ਨਹੀਂ ਕਰਨਾ। ਜਿਹੜੀ ਅਨਮੋਲ ਗਗਨ ਮਾਨ ਦਾਅਵੇ ਕਰਦੀ ਆ ਅਬਲਾ, ਤਾਂ ਮੈਨੂੰ ਤਾਂ ਲੱਗਦਾ ਹੈ ਇਹਨਾਂ ਨੇ ਉਹਨੂੰ ਝਾੜੇ ਦੇਣਾ। ਹੁਣ ਕੰਗ ਦੇ ਪਿੱਛੇ ਫਿਰਦੇ ਨੇ ਕਿਉਂਕਿ ਇਹਨਾਂ ਦਾ ਕੋਈ ਵਜੂਦ ਤਾਂ ਹੈ ਨਹੀਂ। ਇਹ ਪਾਰਟੀ ਨੂੰ ਛੱਡਿਆ ਇੱਕਦਮੇ ਇਹਨਾਂ ਨੂੰ ਫਿਰ ਜਿਹੜਾ ਭ੍ਰਿਸ਼ਟਾਚਾਰ ਕਰਨ ਵਾਲਾ ਹੁੰਦਾ ਜਦੋਂ ਉਹਨੂੰ ਪਤਾ ਨਹੀਂ ਕਿਹੜੇ ਹਮਾਮ 'ਚ ਧੋਂਦੇ ਨੇ। ਅਨਮੋਲ ਗਗਨ ਮਾਨ ਜਦੋਂ ਪਿੰਡਾਂ ਵਿੱਚ ਜਾਂਦੀ ਹੈ ਮਾਤਾ ਨੂੰ ਕਹਿੰਦੀ ਵੀ ਤੇਰਾ ਮਕਾਨ ਮੈਂ ਬਣਾ ਕੇ ਦਊਂਗੀ। ਮੈਂ ਪੁੱਛਦਾ ਜਿਹੜੇ ਦਿੱਲੀ ਫੁੱਟਪਾਥਾਂ ਤੇ ਸੁੱਤੇ ਪਏ ਨੇ ਉਹਨਾਂ ਦਾ ਤਾਂ ਅੱਜ ਤੱਕ ਤੁਸੀਂ ਕੀਤਾ ਨਹੀਂ। ਪਹਿਲਾਂ ਕਹਿੰਦੇ ਹਰੇਕ ਨੂੰ ਘਰ ਮਿਲੂਗਾ, ਹਰੇਕ ਨੂੰ ਰਹਿਣ ਲਈ ਜਗ੍ਹਾ ਮਿਲੂਗੀ, ਵਧੀਆ ਹੋਊਗਾ, ਫੁੱਟਪਾਥਾਂ ਤੇ ਸੌਣਗੇ। ਮੈਂ ਜਦੋਂ ਦਿੱਲੀ ਦੇ ਵਿੱਚ ਜਾ ਕੇ ਦੇਖਦਾ ਉਹੀ ਗੰਦਗੀ ਆ। ਜਦੋਂ ਅਸੀਂ ਕਰੋਲ ਬਾਗ ਪਹਾੜਗਾਹ ਜਾਂਦੇ ਹਾਂ ਲਗਾਤਾਰ ਗੰਦ ਉੱਥੇ ਦੇਖਦੇ ਹਾਂ ਅਸੀਂ। ਫਿਰ ਜਿਹੜੇ ਫੁੱਟਪਾਥ ਤੇ ਸੌਂਦੇ ਉਹਨਾਂ ਤੇ ਵਸੇਵਾ ਕਿਉਂ ਨਹੀਂ ਕੀਤਾ? ਇੱਥੇ ਦੀ ਗੱਲ ਹੈ ਅਨਮੋਲ ਗਗਨ ਮਾਨ ਜੋ ਨੌਜਵਾਨੀ ਨੂੰ ਅਸ਼ਲੀਲ ਗਾਣਿਆਂ ਨਾਲ ਤਾਂ ਭੜਕਾਉਂਦੀ ਹੈ। ਹੁਣ ਤੱਕ ਇਹਨੇ ਕੋਈ ਭਲੇ ਦਾ ਕੰਮ ਕੀਤਾ, ਕਿਸੇ ਦਾ ਮਕਾਨ ਬਣਾ ਕੇ ਦਿੱਤਾ? ਅਸੀਂ ਤਾਂ ਜਦੋਂ ਕਿਸੇ ਦੀ ਸਹਾਇਤਾ ਲਈਏ ਚਾਹੇ ਆਪ ਕਰੀਏ, ਸਾਡੇ ਕੋਲ ਤਾਂ ਅਜੀਤ ਅਖਬਾਰ ਦੀ ਕਟਿੰਗ ਹੈ। ਅਸੀਂ ਜੇ ਕਿਸੇ ਦਾ ਮਕਾਨ, ਜੇ ਕਿਸੇ ਦਾ ਢਿਆ, ਜੇ ਕਿਸੇ ਦੇ ਪੇਟੀਆਂ ਬਾਹਰ ਮੀਂਹ ਪੈਂਦੇ ਪਈਆਂ ਸੀ ਤਾਂ ਉਹ ਬਜ਼ੁਰਗ ਮਾਤਾ ਤੇ ਉਹਦੇ ਘਰ ਵਾਲੇ ਦਾ ਪੇਟੀਆਂ ਅੰਦਰ ਮਕਾਨ ਬਣਵਾ ਕੇ ਕੱਚਾ ਉਹਦਾ ਪੱਕਾ ਮਕਾਨ ਬਣਵਾਤਾ। ਅਸੀਂ ਤਾਂ ਸਾਡੇ ਕੋਲ ਤਾਂ ਸਬੂਤ ਨੇ, ਸਾਡੇ ਕੋਲ ਅਸੀਂ ਦਿਖਾ ਸਕਦੇ ਹਾਂ। ਜਿਹੜਾ ਉਸ ਟਾਈਮ ਅਖਬਾਰਾਂ ਦੇ ਵਿੱਚ ਆਈ ਹੈ, ਅਸੀਂ ਲਗਾਤਾਰ ਲੱਗੇ ਰਹੇ ਨੇ। ਇਹ ਤਾਂ ਇੱਕ ਖਬਰ ਹੈ। ਅਸੀਂ ਤਾਂ ਜੇ ਕਿਸਾਨੀ ਸੰਘਰਸ਼ ਹੋਵੇ ਤਾਂ ਉੱਥੇ ਵੀ ਲਗਾਤਾਰ ਜਿਹੜੀ ਵੀ ਸੇਵਾ ਸਾਨੂੰ ਸਮਾਨ ਵੰਡਣ ਦੀ ਜਾਂ ਉੱਥੇ ਖੜਨ ਦੀ ਜਾਂ ਟਰਾਲੀਆਂ ਲੈ ਕੇ ਜਾਣ ਦੀ ਪਹਿਲੇ ਦਿਨ ਤੋਂ ਅਸੀਂ ਤਾਂ ਕੀਤੀ ਹੈ। ਕਿਸਾਨਾਂ ਦੇ ਨਾਲ ਵੀ ਅਸੀਂ ਖੜੇ, ਅਸੀਂ ਮਜ਼ਦੂਰਾਂ ਦੇ ਨਾਲ ਵੀ ਖੜੇ। ਇਹ ਅਜੀਤ ਅਖਬਾਰ ਦੀ ਫੋਟੋ ਹੈ, ਇਹ ਆਪ ਜੀ ਨੂੰ ਅਸੀਂ ਇਸ ਕਰਕੇ ਦਿਖਾ ਰਹੇ ਹਾਂ। ਇਹ ਅਜੀਤ ਅਖਬਾਰ ਦੇ ਵਿੱਚ ਅਸੀਂ ਮਕਾਨ ਬਣਵਾ ਕੇ ਦਿੱਤਾ। ਜਦੋਂ ਮਾਤਾ ਦਾ ਘਰ ਢਹਿ ਗਿਆ ਸੀ, ਉਹ ਬਾਹਰ ਬੈਠੇ ਸੀ ਮੀਂਹ ਪੈਂਦੇ ਦੇ ਵਿੱਚ, ਅਸੀਂ ਲਗਾਤਾਰ ਮਿਸਤਰੀ ਲਾ ਕੇ ਫਟਾਫਟ ਉਹਦਾ ਲੈਂਟਰ ਪਵਾ ਕੇ, ਇਹ ਅਜੀਤ ਅਖਬਾਰ ਦੇ ਵਿੱਚ ਉਦੋਂ ਖਬਰ ਲੱਗੀ ਸੀਗੀ। ਇਹ ਅਸੀਂ ਤਾਂ ਕੀਤੇ ਹੋਏ ਕੰਮ ਨੇ ਜਿੰਨਾ ਅਸੀਂ ਕਰ ਸਕਦੇ ਸੀ। ਜਦੋਂ ਸਾਡੇ ਕੋਲੇ ਪਾਵਰ ਆ ਗਈ, ਸਰਕਾਰ ਆ ਗਈ, ਤਾਂ ਸਾਡੇ ਪ੍ਰਧਾਨ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਉਹਦੇ ਸਾਥੀ, ਇਹ ਤਾਂ ਬਹੁਤ ਇੱਕ ਇੱਥੇ ਅਸਲੀ ਕੈਲੀਫੋਰਨੀਆ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਬਣਾ ਸਕਦੇ ਆ। ਸਰਦਾਰ ਸਾਹਿਬ, ਇੱਕ ਸਵਾਲ ਹੈ ਕਿ ਜਦੋਂ ਅਸੀਂ ਸਮੁੱਚੇ ਰੂਪ ਦੇ ਵਿੱਚ ਗੱਲ ਕਰਕੇ ਦੇਖਣੀ ਹੋਵੇ, ਰਵਾਇਤੀ ਪਾਰਟੀਆਂ ਦੀ ਗੱਲ ਕਰੀਏ, ਕਦੇ ਕਾਂਗਰਸ ਕਦੇ ਅਕਾਲੀ, ਤਾਂ ਲੋਕਾਂ ਦੀ ਗੱਲ ਆਉਂਦੀ ਹੈ। ਕੋਈ ਕਹਿੰਦਾ ਸਾਡਾ ਬਾਦਲ ਦਲ ਨੂੰ ਕਹਿੰਦੇ ਸਾਡਾ ਇਹ ਪੰਥ ਹੈ, ਸ਼੍ਰੋਮਣੀ ਅਕਾਲੀ ਦਲ ਹੈ, ਸਿੱਖਾਂ ਦੀ ਰਖਵਾਲੀ ਕਰਨ ਵਾਲਾ, ਇਹ ਪੰਜਾਬ ਦੇ ਹਿੱਤਾਂ ਵਾਸਤੇ ਲੜਨ ਵਾਲਾ। ਤਾਂ ਕੋਈ ਕਹਿੰਦਾ ਮੈਂ ਪੱਕਾ ਅਕਾਲੀ ਹਾਂ, ਕੋਈ ਕਹਿੰਦਾ ਮੈਂ ਕੱਟੜ ਕਾਂਗਰਸੀ ਹਾਂ, ਕੋਈ ਕਹਿੰਦਾ ਮੈਂ ਆਪ ਦਾ ਬਹੁਤ ਵੱਡਾ ਸਮਰਥਕ ਹੈ। ਤਾਂ ਜਦੋਂ ਮਾਨ ਸਾਹਿਬ ਦੀ ਗੱਲ ਚੱਲਦੀ ਹੈ, ਮਾਨ ਸਾਹਿਬ ਦੀ ਜਦੋਂ ਗੱਲ ਕਰਨੀ ਹੋਵੇ ਤਾਂ ਲੋਕ ਕਹਿੰਦੇ ਉਹ ਪੰਜਾਬ ਦੇ ਸ਼ੇਰ ਨੇ, ਬਹੁਤ ਵੱਡੀਆਂ ਕੁਰਬਾਨੀਆਂ ਉਹਨਾਂ ਦੀਆਂ। ਪਰ ਜਦੋਂ ਵੋਟਾਂ ਦੀ ਗੱਲ ਆਉਂਦੀ ਹੈ ਤਾਂ ਉਦੋਂ ਫਿਰ ਉਹਨਾਂ ਦੇ ਜਿਹੜੇ ਸ਼ੇਰ ਵਾਲਾ ਦਾਵਾ ਤਾਂ ਉਹ ਫਿਰ ਛੁਪਿਆ ਕਿਉਂ ਰਹਿ ਜਾਂਦਾ? ਉਦੋਂ ਕਿਉਂ ਨਹੀਂ ਫਿਰ ਮਾਨ ਸਾਹਿਬ ਨੂੰ ਸਮਰਥਨ ਕਰਦੇ? ਦੇਖੋ, ਜਿਹੜੀ ਆਪ ਜੀ ਨੇ ਬਾਦਲ ਦੀ ਗੱਲ ਕੀਤੀ ਹੈ, ਇਹ ਤੁਸੀਂ ਹੁਣ ਤੱਕ ਦੇਖਦੇ ਆਏ ਆ। ਪੰਥ ਕਹਿ ਕੇ ਜੀ ਤਖੜੀ ਬਾਬੇ ਨਾਨਕ ਦੀ ਵੋਟਾਂ ਲੈਂਦੇ ਰਹੇ ਪੰਥ ਦੇ ਨਾਂ ਤੇ। ਪਰ ਤੁਸੀਂ ਦੱਸ ਸਕਦਾ ਕੋਈ ਪੰਜਾਬ ਦਾ ਕੋਈ ਵਾਸੀ, ਕੋਈ ਬਈ ਪੰਥ ਕਦੇ ਜਿਹਨੇ ਸਾਡੀ ਨੌਜਵਾਨੀ ਦਾ ਘਾਣ ਕੀਤਾ, ਟੱਬਰਾਂ ਦੇ ਟੱਬਰ ਮਾਰਤੇ? ਸਮੇਤ ਸਿੰਘ ਸੈਣੀ ਨੂੰ ਜਦੋਂ ਬਾਦਲ ਜਿੱਤਿਆ 97 ਦੇ ਵਿੱਚ ਆਉਂਦਾ ਹੀ DGP ਬਣਾ ਲਿਆ।
ਫਿਰ ਉਸੇ ਸਮੇਂ ਛਾਣੀ ਨੇ ਜਦੋਂ ਬਰਗਾੜੀ ਦੇ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਇਹ ਪੁਲਿਸ ਦੀ ਗੋਲੀ ਦੇ ਨਾਲ ਇਹ ਮਾਰਦੇ ਨੇ, ਉਹਦੀ ਅਗਵਾਈ ਦੇ ਵਿੱਚ ਹੁੰਦਾ ਸਾਰਾ। ਉਹ ਜ਼ੁਲਮ ਕਰਨ ਵਾਲੇ ਲੋਕਾਂ ਨੂੰ ਇਹਨਾਂ ਨੇ ਆਪਣੇ ਨਾਲ ਲਾ ਲਿਆ। ਲੋਕ ਸਮਝਣ ਤਾਂ ਸਹੀ ਵੀ ਇਹ ਬਾਦਲ ਨੇ ਜੋ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਵਾਲੇ ਜਿਹੜੇ ਉਹ ਘਟੀਆ ਲੋਕ ਸੀਗੇ, ਉਹਨਾਂ ਦੀ ਤਾਂ ਇਹਨਾਂ ਨੇ ਪੁਸ਼ਤ ਪਨਾਹੀ ਕੀਤੀ ਹੈ। ਆਪ ਲੋਕ ਸਿੱਖ ਉੱਠ ਕੇ ਸਜ਼ਾਵਾਂ ਦੇਣ ਲੱਗੇ ਉਹਨਾਂ ਨੂੰ, ਇਸੇ ਕਰਕੇ ਜਾਂ ਸਰਕਾਰਾਂ ਦੀ ਨਲਾਇਕੀ ਦੇਖਦੇ ਹੋਏ। ਜੇ ਕਾਂਗਰਸ ਦੀ ਗੱਲ ਕਰੀਏ, ਪਿਛਲੇ ਸਮਿਆਂ ਦੇ ਵਿੱਚ ਇਹਨਾਂ ਨੇ ਕਿੰਨਾ ਜ਼ੁਲਮ ਕੀਤਾ, ਸਾਡੇ ਦਰਬਾਰ ਸਾਹਿਬ ਢਾਏ, ਹੋਰ ਕਿੰਨੇ ਜ਼ੁਲਮ ਕੀਤੇ, ਗਲਾਂ ਦੇ ਵਿੱਚ ਟਾਇਰ ਪਾਏ ਦਿੱਲੀ ਦੇ ਵਿੱਚ। ਹੁਣ ਨਵਾਂ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਸਹਾਰਾ ਲੈ ਲਿਆ ਵੀ ਉਹਨੇ ਗੁਟਕਾ ਸਾਹਿਬ ਦੀ ਸਹੁੰ ਖਾ ਲਈ। ਇਹ ਕਹਿੰਦਾ ਮੈਂ ਹੁਣ ਬਰਗਾੜੀ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੀ, ਜਿਨ੍ਹਾਂ ਨੇ ਗੋਲੀਆਂ ਚਲਾ ਕੇ ਕ੍ਰਿਸ਼ਨ ਭਗਵਾਨ ਤੇ ਗੁਰਜੀਤ ਸਿੰਘ ਨੂੰ ਮਾਰਿਆ, ਉਹਨਾਂ ਨੂੰ ਮੈਂ ਆਉਂਦਾ ਹੀ ਫੜ ਲੂੰਗਾ। 4.5 ਸਾਲ ਅਰੂਸਾ ਆਲਮ ਨਾਲ ਬੈਠਾ ਰਿਹਾ ਇਹ ਇੱਥੇ ਸਿਸਵਾਂ ਦੇ ਵਿੱਚ, ਉਹਦਾ ਮਹਿਲ ਬਣਾ ਕੇ। ਕੀਤਾ ਤਾਂ ਕੁਛ ਹੈ ਨਹੀਂ ਇਹਨਾਂ ਨੇ। ਅੱਜ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਕਿ ਭਾਈ ਇਹਨਾਂ ਰਵਾਇਤੀ ਪਾਰਟੀਆਂ ਦਾ ਵੀ ਖਹਿੜਾ ਛੱਡੀਏ। ਉਹ ਜਿਹੜੀ ਦਿੱਲੀ ਤੋਂ ਥਾਪੜਾ ਲੈ ਕੇ ਨਵਾਂ RSS ਦਾ ਕੇਜਰੀਵਾਲ ਤੇ ਉਹਦੇ ਸਾਥੀ ਆਏ ਆ, ਉਹ ਦਗਮਜੇ ਮਾਰਦੇ ਫਿਰਦੇ ਆ, ਉਹਨਾਂ ਦਾ ਖਹਿੜਾ ਛੱਡੀਏ। ਜੇ ਕਿਸੇ ਨੂੰ ਉਹਨਾਂ ਦੀ ਚਾਹਨਾ ਹੈਗੀ ਸੀ, ਹੁਣ ਲੋਕ ਵੈਸੇ ਸਮਝਣ ਲੱਗ ਗਏ। ਅੱਜ ਸਰਦਾਰ ਮਾਨ ਦੇ ਕੈਂਡੀਡੇਟਾਂ ਨੂੰ ਪਿਆਰ ਕਰਦੇ ਆ, ਸਤਿਕਾਰ ਕਰਦੇ ਆ, ਬਹੁ ਗਿਣਤੀ ਵੋਟਾਂ ਨਾਲ ਜਿਤਾਉਣਗੇ। ਇਹ ਅਸੀਂ ਸੰਗਤਾਂ ਤੋਂ ਉਮੀਦ ਵੀ ਕਰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਸੋਸ਼ਲ ਮੀਡੀਆ ਦਾ ਯੁੱਗ ਹੈ ਸਾਰਾ, ਇਹਨਾਂ ਦਾ ਉਹਨਾਂ ਨੇ ਪੜ੍ਹ ਸੁਣ ਲਿਆ। ਜੇ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰੀਏ, ਕਿਸਾਨੀ ਅੰਦੋਲਨ ਚੱਲਦਾ ਸੀ, ਤੁਸੀਂ ਵੀ ਦਿੱਲੀ ਗਏ ਹੋ, ਵੱਡਾ ਇਕੱਠ ਲੈ ਕੇ ਜਾਣੇ ਰਹੇ ਹੋ, ਤਾਂ ਮਾਨ ਦਲ ਨੇ ਬਹੁਤ ਵੱਡੇ ਤਰੀਕੇ ਦੇ ਨਾਲ ਜਿਹੜਾ ਅਸੀਂ ਸਮਰਥਨ ਕੀਤਾ। ਤਾਂ ਦੇਖੀਏ ਜਿਹੜੇ ਲੋਕ ਕਿਸਾਨੀ ਅੰਦੋਲਨ ਦੀ ਸਟੇਜ ਦੇ ਉੱਪਰ ਉਹ ਕਹਿੰਦੇ ਰਹੇ ਸੀ ਕਿ ਜਿਹੜੀ BJP ਹੈ, ਜਿਹੜੀ ਮੋਦੀ ਸਰਕਾਰ ਹੈ, ਇਹ ਕਿਰਤੀ ਵਿਰੋਧੀ ਹੈ, ਇਹ ਪੰਜਾਬ ਵਿਰੋਧੀ ਹੈ। ਲਗਾਤਾਰ ਪੰਜਾਬ ਨੂੰ ਜਿਹੜਾ ਦਿੱਲੀ ਹੈ ਜਾਂ ਕੇਂਦਰ ਸਰਕਾਰ ਹੈ ਜਾਂ ਭਾਜਪਾ ਉਹ ਲਤਾੜਦੀ ਰਹੀ ਹੈ, ਲਤਾੜਦੀ ਆ ਰਹੀ ਹੈ। ਤਾਂ ਕੀ ਲੱਗਦਾ ਕਿ ਅੱਜ ਉਹੀ BJP ਦੀ ਗੋਦ ਦੇ ਵਿੱਚ ਜਾ ਕੇ ਉਹਨਾਂ ਦਾ ਨਿੱਘ ਮਾਰ ਰਹੇ ਆ? ਕੀ ਉਹ ਉਹਨਾਂ ਲੋਕਾਂ ਬਾਰੇ ਕੀ ਸੋਚਦੇ ਹੋ ਤੁਸੀਂ? ਦੇਖੋ, ਜਿਹੜੇ ਇਹ ਨਾ ABC ਲੀਡਰ ਨੇ ਨਾ, ਇਹ ਤਾਂ ਇਹ ਦੇਖਦੇ ਰਹਿੰਦੇ ਸਾਨੂੰ ਕਿੱਥੋਂ ਟਿਕਟ ਮਿਲਦੀ ਹੈ, ਕਿੱਥੋਂ ਫਾਇਦਾ ਮਿਲਦਾ ਹੈ। ਇਹ ਤਾਂ ਹੁਣ ਜਿਹੜਾ ਕਿਸਾਨੀ ਸੰਘਰਸ਼ ਦਾ ਆਪਾਂ ਨੇ ਮੋਢੀ ਬਣਾ ਲਿਆ ਸੀ ਰਾਜੇਵਾਲ, ਉੱਥੇ ਰਾਜੇਵਾਲ ਸਾਹਿਬ ਦੂਜੇ ਦਿਨ ਜਾਂਦੇ ਨੇ ਉੱਥੇ। ਅਸੀਂ ਪਹਿਲੇ ਦਿਨ ਨਾਕੇ ਤੋੜ ਕੇ ਦਿੱਲੀ ਗਏ ਹਾਂ, ਦੂਜੇ ਦਿਨ ਗਏ ਹਾਂ ਉੱਥੇ, ਕਿਉਂਕਿ ਇਹਨਾਂ ਨੂੰ ਇੱਕ ਪਹਿਲਾਂ ਤਾਂ ਇਹ ਸਿੱਖੇ ਹੋਏ ਨੇ। ਜਿਹੜੀ ਵੀ ਸੈਂਟਰ 'ਚ ਸਰਕਾਰ ਹੁੰਦੀ ਆ, ਉਦੋਂ ਕਾਂਗਰਸ ਦੀ ਸੀ, ਉਦੋਂ ਚਾਹੇ ਹੁਣ ਮੋਦੀ ਦੀ ਆ, ਉਦੋਂ ਇਹ ਗੱਠ ਮੁਰੰਮਤ ਕਰਨ ਦੇ ਬੜੇ ਮਾਹਰ ਨੇ। ਰਾਜੇਵਾਲ ਸਾਹਿਬ ਪਹਿਲਾਂ ਚੰਡੀਗੜ੍ਹ 'ਚ ਭੁੱਖ ਹੜਤਾਲ ਤੇ ਬੈਠੇ ਸੀ, ਇੱਥੇ ਇਹਨਾਂ ਨੇ ਸੌਦੇਬਾਜ਼ੀ ਕਰਕੇ ਉੱਠੇ। ਹੁਣ ਦਿੱਲੀ ਦੇ ਵਿੱਚ ਬੱਚੇ ਨੇ ਪੰਜਾਬ 'ਚ ਉੱਠ ਕੇ, ਹਰਿਆਣੇ 'ਚ ਉੱਠ ਕੇ, ਯੂਰਪ ਕੰਟਰੀਆਂ 'ਚੋਂ, ਅਰਬ ਕੰਟਰੀਆਂ 'ਚੋਂ, ਅਮਰੀਕਾ ਕੈਨੇਡਾ, ਬੱਚੇ ਨੇ ਸਮਰਥਨ ਕਰਕੇ ਤਾਂ ਆਪਾਂ ਨੇ ਕਾਲੇ ਕਾਨੂੰਨ ਇਹ ਰੱਦ ਕਰਵਾਏ ਹੈ। ਇਹ ਕਿਸੇ ਇੱਕ ਜਥੇਬੰਦੀ ਨਾਲ, ਇੱਕ ਧਿਰ ਨਾਲ ਨਹੀਂ ਹੋਇਆ। ਸੋ ਇਹ ਜੇ ਆਪਾਂ ਰਾਜੇਵਾਲ ਸਾਹਿਬ ਜਾਂ ਹੋਰ ਸੋਚਣ, ਅਸੀਂ ਕੀਤਾ ਇੱਦਾਂ ਨਹੀਂ, ਬੱਚੇ ਦੇ ਸਮਰਥਨ ਨਾਲ ਹੋਇਆ। ਇਹ ਹੁਣ ਪਿੱਛੇ ਜੇ ਕੇਜਰੀਵਾਲ ਨੇ ਮਹੀਨਾ ਲੰਘਾਤਾ ਰਾਜੇਵਾਲ ਨੂੰ ਢਾਹ ਭੰਨ ਕਰਦਿਆਂ ਨੂੰ ਕਿ ਮੈਂ ਇਹਦਾ CM ਦਾ ਚਿਹਰਾ ਕਰ ਦੇਣਾ, ਆਹ ਕਰ ਦੇਣਾ, ਇਹਨੂੰ ਲਾਰੇ ਲਾਉਂਦਾ ਰਿਹਾ। ਇਹਨੂੰ ਪਤਾ ਨਹੀਂ ਰਾਜੇਵਾਲ ਨੂੰ ਵੀ ਤੈਨੂੰ CM ਬਣਾਉਣਗੇ, ਦੱਸ। ਉਹ ਇਹਨੂੰ ਘਸਾ ਕੇ ਅੱਜ 0 ਤੇ ਲੈ ਆਂਦਾ। ਸਮਰਾਲੇ ਦੇ ਵਿੱਚ ਅੱਜ ਬੱਚਾ ਤੈਨੂੰ ਗਾਲਾਂ ਕੱਢਦਾ। ਪੰਜਾਬ ਦੇ ਵਿੱਚ ਲੋਕ ਅੱਜ ਤੂੰ ਕਟਹਿਰੇ ਦੇ ਵਿੱਚ ਖੜੇ ਕਰ ਲਈ ਆਪਣੀ ਜਥੇਬੰਦੀ, ਐਡੀ ਇੱਜ਼ਤ ਸੀ, ਐਡੀ। ਜੇ ਤੂੰ ਪੰਥਕ ਜਥੇਬੰਦੀ ਆ, ਜੇ ਸੰਘਰਸ਼ ਕਰਨਾ ਜਥੇਬੰਦੀ ਨੂੰ ਨਾਲ ਲੈ ਕੇ ਅੱਜ ਪੰਜਾਬ ਦੇ ਵਿੱਚ ਕੈਂਡੀਡੇਟ ਉਤਾਰ ਦੇ, ਤਾਂ ਆਪਣੀ ਛਾਨ ਹੋਰ ਵੱਖਰੀ ਹੋਣੀ ਸੀ। ਪਰ ਤੂੰ ਆਪਣਾ ਨਾਸ ਆਪ ਵੀ ਮਰਾ ਲਿਆ, ਸਾਨੂੰ ਵੀ ਤੰਗ ਕਰਦਾ ਹੈ। ਜਿਹੜੇ ਲਗਾਤਾਰ ਕਿਸਾਨੀ ਲਈ ਵੀ, ਜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਅਨੰਦਪੁਰ ਸਾਹਿਬ ਦਾ ਮਤਾ ਦੇਖੀਏ, ਕਿਸਾਨੀ ਦੀ ਗੱਲ ਤਾਂ ਉਦੋਂ ਵੀ ਕੀਤੀ ਹੈ, ਉਹ ਲਗਾਤਾਰ ਕਰਦੇ ਰਹੇ ਨੇ। ਫਿਰ ਇਸ ਕਰਕੇ ਸਾਨੂੰ ਇਹਨਾਂ ਦੇ ਲਾਰਿਆਂ 'ਚ ਹੁਣ ਨਹੀਂ ਆਉਣਾ ਚਾਹੀਦਾ। ਜਿਹੜੇ ਇੱਕੀ ਦੁੱਕੀ ਲੀਡਰ ਨੇ ਸੌਦੇਬਾਜ਼ੀ ਕਰਨ ਦੇ ਮਾਹਰ ਹੋ ਗਏ, ਉਹਨਾਂ ਨੇ ਲਗਾਤਾਰ ਸੈਂਟਰ ਤੋਂ ਗਦਾਰੀ ਭੱਥੇ ਲੈ ਕੇ ਸਾਡਾ ਘਾਣ ਕੀਤਾ ਹੈ। ਜਿਸ ਤਰ੍ਹਾਂ ਸੁਰਿੰਦਰ ਨਾਥ ਉਹਨਾਂ ਦਿਨਾਂ 'ਚ ਗਵਰਨਰ ਸੀ, ਉਹ ਕਰੋੜਾਂ ਰੁਪਈਆ ਲੈ ਕੇ ਆਇਆ ਸੀ। ਉਹ ਜਹਾਜ਼ 'ਚ ਕੀ ਕਰਦਾ ਸੀ, ਉਹਦੇ 'ਚ ਕਰੋੜਾਂ ਰੁਪਈਆ। ਇਹਨਾਂ ਨੂੰ ਗਦਾਰੀ ਭੱਤੇ ਮਿਲਦੇ ਸੀ ਸਾਡਾ ਘਾਣ ਕਰਨ ਲਈ। ਇਹ ਸਾਨੂੰ ਲਗਾਤਾਰ ਮਾਰਦੇ ਕੁੱਟਦੇ ਲੁੱਟਦੇ ਆਏ ਨੇ। ਜਿਸ ਤਰ੍ਹਾਂ ਪਹਿਲਾਂ ਈਸਟ ਇੰਡੀਆ ਕੰਪਨੀ ਨੇ ਲੁੱਟਿਆ, ਉਹ ਆ ਕੇ ਇੱਥੇ ਪੰਜਾਬ ਹਿੰਦੁਸਤਾਨ 'ਚ ਰਾਜ ਕਰਕੇ ਚਲੇ ਗਏ। ਇਹ ਕੇਜਰੀਵਾਲ ਨਾਲ ਵੀ ਸਾਨੂੰ ਲੁੱਟਣ ਆਏ ਆ, ਕਦੇ ਟਿਕਟਾਂ ਦੇ ਪੈਸੇ, ਕਦੇ ਸਾਨੂੰ ਹੋਰ ਵੀ ਇਹਨਾਂ ਨੇ ਬਹੁਤ ਗਲਤ ਕੰਮ ਕੀਤੇ ਨੇ। ਜੋ NRI ਦਾ ਪੈਸਾ ਬਾਹਰੋਂ ਪਿਛਲੇ ਸਮਿਆਂ 'ਚ ਆਇਆ ਸੀ ਨਾ, ਉਹਦੇ ਸਿਰ ਪਰ ਜਾਂ ਸਾਡੇ ਨਾਲ ਇਹਨਾਂ ਨੇ ਜੋ ਸਾਡਾ ਗੌਰਵਮਈ ਇਤਿਹਾਸ ਹੈ ਨਾ ਸਿੱਖਾਂ ਦਾ, ਇਹਨਾਂ ਨੇ ਉੱਥੇ ਵੀ ਅਟੈਕ ਕੀਤੇ ਆ। ਇਹਨਾਂ ਨੇ ਬਹੁਤ ਇਆਸ਼ੀ ਕੀਤੀ ਆ ਉਹ ਪੈਸੇ ਦੇ ਨਾਲ। ਸਾਨੂੰ ਸਮਝਣਾ ਚਾਹੀਦਾ ਸਾਡਾ ਗੌਰਵਮਈ ਇਤਿਹਾਸ ਆ। ਅਸੀਂ ਜਾਨ ਤਲੀ ਤੇ ਰੱਖ ਕੇ ਲੜਨ ਵਾਲੇ ਲੋਕ ਆ, ਅਸੀਂ ਇਹਨਾਂ ਦੇ ਪਿੱਛੇ ਨਾ ਲੱਗੀਏ।
ਇਹ ਲక్ష్ਮੀ ਦੀ ਪੂਜਾ ਕਰਨ ਵਾਲੇ ਲੋਕਾਂ ਦਾ ਅਸੀਂ ਖਹਿੜਾ ਛੱਡੀਏ ਜਿਹੜੇ ਕਰੋੜਾਂ ਰੁਪਏ ਲਖਵੀਰ ਸਿੰਘ ਜੀ, ਅਖੀਰ ਦੇ ਵਿੱਚ ਸਵਾਲ ਕਰਨਾ ਚਾਹਾਂਗਾ। ਲੰਮੇ ਸਮੇਂ ਤੋਂ ਲੋਕਾਂ ਦੇ ਵਿੱਚ ਵਿਚਰ ਰਹੇ ਹੋ, ਅੱਜ ਚੋਣਾਂ ਦਾ ਸਮਾਂ ਆ ਚੁੱਕਾ ਹੈ, ਅਖੀਰ ਸਿੱਟੇ ਦੇ ਉੱਪਰ ਗੱਲ ਪੁੱਜੇਗੀ। ਉਹ ਜਿਹੜਾ 20 ਫਰਵਰੀ ਨੂੰ ਸਿੱਟਾ ਲੋਕਾਂ ਦੇ ਸਾਹਮਣੇ ਹੋਵੇਗਾ ਤਾਂ ਕਿਹੜੀ ਸਰਕਾਰ ਬਣਦੀ ਹੈ, ਲੋਕ ਕਿਹੜੀ ਸਰਕਾਰ ਦੀ ਚੋਣ ਕਰਦੇ ਆ। ਤਾਂ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਕਿ ਅਖੀਰ ਦੇ ਵਿੱਚ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ। ਸਾਡਾ ਜੀ ਲੋਕਾਂ ਨੂੰ ਸੁਨੇਹਾ, ਦੇਖੋ ਅਸੀਂ ਤੁਹਾਡੇ ਨਾਲ ਲਗਾਤਾਰ 35-40 ਸਾਲ ਤੋਂ ਪਾਰਟੀ ਪ੍ਰਧਾਨ, ਉਹਦੇ ਵਰਕਰ, ਜ਼ਮੀਨਾਂ ਬੀਗੀਆਂ, ਬੁਰੇ ਹਾਲ ਹੋ ਗਏ, ਪਰ ਤੁਹਾਡਾ ਸਾਥ ਅਸੀਂ ਨਹੀਂ ਛੱਡਿਆ। ਸਰਦਾਰ ਸਿਮਰਨਜੀਤ ਸਿੰਘ ਮਾਨ ਦੇ 9 ਕੱਟੇ ਗਏ, ਸਰਕਾਰਾਂ ਨੇ ਭਾਗਪੁਰ ਜੇਲ੍ਹ ਦੇ ਵਿੱਚ 5 ਸਾਲ ਤਸ਼ੱਦਦ ਕੀਤਾ, ਉਹਦੇ ਬਾਅਦ ਇੱਥੇ ਆਇਆਂ ਦੇ ਵੀ ਜੇਲ੍ਹ 'ਚ ਕਦੇ ਬੇਅੰਤ ਸਿੰਘ ਦੀ ਸਰਕਾਰ ਆਈ, ਉਹਨੇ ਜ਼ੁਲਮ ਕੀਤਾ, ਸਾਡੇ ਤੇ ਵੀ ਦੇਸ਼ ਧਰੋਹ ਦੇ ਕੇਸ ਪਾਏ, 100 ਕੇਸ ਦਾ ਸਿਮਰਨਜੀਤ ਸਿੰਘ ਮਾਨ ਤੇ ਚਲਾਇਆ। ਉਹ ਕਿਉਂ ਚਲਾਉਂਦੇ ਸੀ? ਉਹ ਕਹਿੰਦੇ ਸੀ ਸਾਡੀ ਈਨ ਮੰਨ ਲਓ, ਲੋਕਾਂ ਦਾ ਸਾਥ ਨਾ ਦਿਓ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਦੀ ਈਨ ਨਹੀਂ ਮੰਨੀ, ਤੁਹਾਡੇ ਸੰਗਤਾਂ ਦੇ ਨਾਲ ਖੜੇ ਰਹੇ ਹੈ, ਇੱਕ ਸਟੈਂਡ ਹੈ। ਅੱਜ ਵੀ ਉਹ ਆਪਣੇ ਸਟੈਂਡ ਤੇ ਪੱਕੇ ਨੇ, ਅੱਜ ਵੀ ਆਪਣੇ ਸਟੈਂਡ ਤੇ ਕਾਇਮ ਨੇ। ਸੋ ਜਿਹੜੇ ਲੀਡਰ ਇੱਕ ਰਾਤ ਦੇ ਵਿੱਚ ਜਿਹੜੇ ਕਹਿੰਦੇ ਨੇ, ਆਹ ਸਾਡੇ ਖਰੜ ਹਲਕੇ ਦੀ ਜਗਮੋਹਨ ਕੰਗ ਦੀ ਗੱਲ ਕਰ ਲਈਏ, ਕਹਿੰਦਾ ਜੀ ਬੇਅੰਤ ਸਿੰਘ ਨੇ ਸ਼ਾਂਤੀ ਲਿਆਂਦੀ ਸੀ, ਅਸੀਂ ਉਹਦਾ ਸਾਥ ਦਿੱਤਾ ਹੈ। ਕਦੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਕੇ ਵੀ ਕਦੇ ਸ਼ਾਂਤੀ ਆਉਂਦੀ ਹੈ। ਤੁਸੀਂ ਨਾਲ ਹੋ ਕੇ ਪਾਪ ਕਰਾਏ ਹੋਏ ਨੇ, ਕੈਪਟਨ ਅਮਰਿੰਦਰ ਨੇ ਪਾਪ ਕਰਾਏ ਹੋਏ ਨੇ, ਤਾਂ ਤੁਹਾਡਾ ਹਾਲ ਹੁੰਦਾ ਹੈ। ਪੈਸੇ ਨਾਲ ਨਹੀਂ, ਇਕੱਲੇ ਪੈਸੇ ਨਾਲ ਢੇਰ ਲਾ ਲਏ ਤੁਸੀਂ, ਪ੍ਰਾਪਰਟੀਆਂ ਬਣਾ ਲਈਆਂ। ਕੋਈ ਅਣਖ ਤੇ ਇੱਜ਼ਤ ਹੁੰਦੀ ਹੈ। ਇਹ ਜਿਹੜੀ ਸ਼ਾਂਤੀ ਦੀ ਜ਼ਿੰਦਗੀ ਜਿਉਣੀ ਹੈ, ਬੇਸ਼ੱਕ ਸਾਡੀਆਂ ਜ਼ਮੀਨਾਂ ਵਿਕੀਆਂ, ਪਰ ਅਸੀਂ ਸ਼ਾਂਤੀ ਦੀ ਜ਼ਿੰਦਗੀ ਜਿਉਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਲੋਕ ਹੈ। ਜੇ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ, ਸੁਣ ਕੇ, ਸਮਝ ਕੇ ਚੱਲ ਪਏ ਨਾ, ਤਾਂ ਅਸੀਂ ਨਾ ਲੋਕਾਂ ਦਾ ਵੀ ਖਹਿੜਾ ਛੱਡ ਦਾਂਗੇ, ਤਾਂ ਸਾਡਾ ਧਰਮ ਵੀ ਵਧੂ ਫੁੱਲੂਗਾ। ਅੱਜ ਅਸੀਂ ਜਿਹੜੇ ਬੇਅਦਬੀ ਕਰਨ ਵਾਲੇ ਲੋਕ ਨੇ, ਉਹਨਾਂ ਦਾ ਵੀ ਅਸੀਂ ਜੋ ਹੈਗਾ ਕਟਹਿਰੇ ਦੇ ਵਿੱਚ ਖੜੇ ਕਰ ਲਾਂਗੇ, ਜਾਂ ਉਹਨਾਂ ਨੂੰ ਜੋ ਵੀ ਗੁਰੂ ਬਾਣੇ ਦੇ ਅਨੁਸਾਰ, ਗੁਰੂ ਦੀ ਮਰਿਆਦਾ ਦੇ ਅਨੁਸਾਰ ਸਜ਼ਾ ਆਪ ਦੇ ਲਾਂਗੇ, ਜਾਂ ਆਪਣੀ ਸਰਕਾਰ ਬਣਾ ਕੇ ਉਹਨਾਂ ਨੂੰ ਸਜ਼ਾਵਾਂ ਦਵਾਵਾਂਗੇ। ਹੋਰ ਸਾਰੇ ਮੁੱਦੇ ਅਸੀਂ ਹੱਲ ਕਰਾਂਗੇ। ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਆਪਾਂ ਮੁੱਖ ਮੰਤਰੀ ਬਣਾਈਏ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਂਡੀਡੇਟਾਂ ਨੂੰ ਜਿਤਾਈਏ, ਜਿਨ੍ਹਾਂ ਨੇ ਕਦੇ ਸਟੈਂਡ ਨਹੀਂ ਬਦਲਿਆ, ਕਦੇ ਕਿਸੇ ਨੂੰ ਹੋਰ ਪਾਰਟੀਆਂ ਨਹੀਂ ਜੁਆਇਨ ਕੀਤੀਆਂ, ਲਗਾਤਾਰ ਖੜੇ ਨੇ। ਸੋ ਇੰਨੀ ਮੇਰੀ ਖਰੜ ਹਲਕੇ ਸੰਗਤਾਂ ਨੂੰ, ਅਮਰਗੜ੍ਹ ਹਲਕੇ ਦੀਆਂ ਸੰਗਤਾਂ ਨੂੰ, ਫਤਿਹਗੜ੍ਹ ਸਾਹਿਬ ਸਰਦਾਰ ਇਮਾਨ ਸਿੰਘ ਜੀ ਖੜੇ ਨੇ, ਹੋਰ ਜਿੰਨੇ ਵੀ ਸਾਰੇ ਹੀ ਉਮੀਦਵਾਰ, ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਖਾਸਮ ਖਾਸ ਜਿਨ੍ਹਾਂ ਤੇ ਉਹਨਾਂ ਨੂੰ ਯਕੀਨ ਸੀ, ਉਹਨਾਂ ਨੂੰ ਉਤਾਰਿਆ। ਮੈਨੂੰ ਵੀ ਇਸੇ ਕਰਕੇ ਉਹਨਾਂ ਨੇ ਜੋ ਇੱਥੇ ਭੇਜਿਆ ਥਾਪੜਾ ਦੇ ਕੇ ਖਰੜ ਦੇ ਵਿੱਚ, ਆਪਾਂ ਇੱਥੋਂ ਦਾ ਜੀਵਨ ਪੱਧਰ ਉੱਚਾ ਚੁੱਕਿਆ। ਆਪਾਂ ਜੋ ਦੇਖਦੇ ਹਾਂ ਇੱਥੇ ਦੀਆਂ ਸੜਕਾਂ, ਲਾਗ ਚੰਡੀਗੜ੍ਹ ਦੇ ਜੜ੍ਹਾਂ ਦੇ ਵਿੱਚ ਜੋ ਇਹ ਲੋਕਾਂ ਦਾ ਉਜਾੜਾ ਇਹਨਾਂ ਲੋਕਾਂ ਨੇ, ਰਜਵਾੜਿਆਂ ਨੇ, ਇਹ ਕਲੋਨਾਈਜ਼ਰਾਂ ਨੇ ਕੀਤਾ, ਉਹਨੂੰ ਆਪਾਂ ਨੇ ਇਹ ਬਚਾਉਣਾ ਹੈ। ਆਪਾਂ ਨੇ ਇੱਥੋਂ ਦੇ ਵਾਸੀ ਰਹਿਣਾ ਹੈ, ਇੱਥੇ ਜ਼ਿੰਦਗੀ ਬਤੀਤ ਕਰਨੀ ਹੈ, ਸ਼ਾਂਤੀ ਦੇ ਨਾਲ ਬਤੀਤ ਕਰਨੀ ਹੈ, ਆਪਣੇ ਜੀਵਨ ਪੱਧਰ ਵੀ ਉੱਤੇ ਚੱਕਣੇ, ਬੱਚਿਆਂ ਦੀ ਪੜ੍ਹਾਈ, ਸਕੂਲਾਂ ਦੀ, ਹਸਪਤਾਲਾਂ ਦੀ, ਸਾਰਾ ਹੀ ਵਿੱਚੇ ਆ ਗਿਆ ਜੀ। ਉਹ ਹੋਊਗਾ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੇ ਸਾਥੀ ਕਰਨਗੇ। ਆਪ ਜੀ ਉਹਨਾਂ ਨੂੰ ਜਿਤਾਇਓ। ਜੋ ਹੋਰ ਕੋਈ ਵੀ ਗਲਤੀ ਹੋ ਗਈ, ਅਸੀਂ ਮਾਫੀ ਚਾਹੁੰਦੇ ਹਾਂ। ਇਹੀ ਸਾਡੀ ਉਮੀਦ ਹੈ ਕਿ ਆਪ ਜੀ ਵੱਧ ਤੇ ਬਹੁ ਗਿਣਤੀ ਨਾਲ ਸਾਨੂੰ ਜਿਤਾਓਗੇ। ਇਹਨਾਂ ਰਵਾਇਤੀ ਪਾਰਟੀਆਂ ਦਾ, ਝਾੜੂ ਦਾ, ਆਮ ਆਦਮੀ ਦਾ, ਕਾਂਗਰਸ ਦਾ, ਬਾਦਲ ਦਾ, ਬੀਜੇਪੀ ਦਾ, ਸਾਰਿਆਂ ਦਾ ਐਤਕੀ ਤੁਸੀਂ ਇੱਥੇ ਇਹਨਾਂ ਨੂੰ ਸਤਿਆਨਾਸ਼ ਕਰੋਗੇ, ਕਿਉਂਕਿ ਇਹਨਾਂ ਨੇ ਪਾਪ ਕੀਤੇ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋਕਾਂ ਦੇ ਸਾਹਮਣੇ ਇੱਕ ਵੱਡਾ ਸਵਾਲ ਹੈ, 5-5 ਸਾਲ ਬਾਅਦ ਜਿਹੜੀਆਂ ਸਰਕਾਰਾਂ ਬਦਲਦੀਆਂ ਨੇ, ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦੇ ਉੱਪਰ ਸਰਕਾਰ ਬਣਾਉਂਦਾ ਹੈ। ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਦਾਅਵੇ ਕੀਤੇ ਜਾਂਦੇ ਆ ਬੇਅਦਬੀ ਦੇ ਦੋਸ਼ੀਆਂ ਨੂੰ ਇਨਸਾਫ ਦੀ ਜਿਹੜੀ ਸਜ਼ਾ ਦੇਣ ਦੀ, ਇਨਸਾਫ ਲੈਣ ਦੀ, ਔਰ ਕੋਈ ਡਰੱਗਸ ਮਸਲੇ ਦੇ ਉੱਪਰ ਲੈ ਕੇ ਆਪਣੀਆਂ ਸਰਕਾਰਾਂ ਬਣਾਉਂਦਾ ਹੈ। ਤਾਂ ਲੋਕਾਂ ਦੇ ਸਾਹਮਣੇ ਵੱਡਾ ਸਵਾਲ ਹੈ ਕਿ ਲੋਕ ਕਿਹੜੇ ਲੋਕਾਂ ਦੀ ਸਰਕਾਰ ਬਣਾਉਣਗੇ ਕਿ ਜਿਹੜੇ ਲਗਾਤਾਰ ਪੰਜਾਬ ਦੇ ਲਈ ਲੜਦੇ ਰਹੇ ਨੇ, ਅੱਜ ਵੀ ਪੰਜਾਬ ਵਾਸਤੇ ਜੂਝ ਰਹੇ ਨੇ। ਲੋਕ ਉਹਨਾਂ ਨੂੰ ਸਮਰਥਨ ਕਰਨਗੇ ਜਾਂ ਪਹਿਲਾਂ ਦੇ ਵਾਂਗ ਰਵਾਇਤੀ ਪਾਰਟੀਆਂ ਦੇ ਲੀਡਰਾਂ ਦੀ ਝੋਲੀ ਦੇ ਵਿੱਚ ਜਾ ਡਿੱਗਣਗੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਮਾਮ ਪੱਖ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।